संत बाबा प्रेम सिंह जी की 71वीं बरसी गुरुद्वारा सिख कल्चरल सोसाइटी विखे बड़ी शरधा भावना नाल मनाई गई। संत प्रेम सिंह सिख कल्चरल सोसाइटी वालों न्यूयॉर्क के गुरुद्वारा साहिब विच करवाए इस समागम विच समूह ट्राई सिटी की संगत ने हुम हुमा के हाज़री लवाई। समागम मौके गुरु के कीर्तनीए भाई राय सिंह, भाई गुरप्रीत सिंह बल्लड़वाल वाले अते होर जत्थियां वालों गुरु ग्रंथ साहिब की हजूरी विच हर जस का गायन किया गया। पंथ प्रसिद्ध कथावाचक ਗਿਆਨੀ ਸ਼ੇਰ ਸਿੰਘ ਅੰਬਾਲੇ ਵਾਲਿਆਂ ਵੱਲੋਂ ਸੰਗਤਾਂ ਨਾਲ ਗੁਰਬਾਣੀ ਵਿਚਾਰ ਤੇ ਇਤਿਹਾਸ ਦੀ ਸਾਂਝ ਪਾਈ ਗਈ। ਹੋਵੇ ਤੇਰੇ ਸਿਮਰਨ ਵਿੱਚ ਲੱਗਾ ਹੋਵੇ, ਤੇਰੀ ਭਗਤੀ 'ਚ ਜੁੜਿਆ ਹੋਵੇ। ਤੇ ਜਦੋਂ ਮਾਂ ਨੇ ਉਸ ਬੂਟੇ ਨੂੰ, ਉਸ ਬੱਚੇ ਨੂੰ ਜਨਮ ਦਿੱਤਾ, ਉਹਦੇ ਰਗ ਵਿੱਚ, ਉਹਦੇ ਸਰੂਪ ਵਿੱਚ, ਉਹਦੀ ਸੁਰਤੀ 'ਚ, ਉਹਦੇ ਦਿਮਾਗ ਵਿੱਚ ਉਹੀ ਚੀਜ਼ ਚੱਲੀ। ਆਖੋ ਸ੍ਰੀ ਵਾਹਿਗੁਰੂ। ਸੰਤ ਬਾਬਾ ਪ੍ਰੇਮ ਸਿੰਘ ਸਿੱਖ ਸਮਾਜ ਵਿੱਚ ਸਿੱਖਿਆ ਦੇ ਪਸਾਰ ਲਈ ਅਤੇ ਜ਼ਾਤ ਪਾਤ ਤੋਂ ਖਹਿੜਾ ਛੁਡਾ ਕੇ ਲੋਕਾਈ ਨੂੰ ਗੁਰਬਾਣੀ ਨਾਲ ਜੋੜਨ ਵਾਲੀ ਸ਼ਖਸੀਅਤ ਵਜੋਂ ਜਾਣੇ ਜਾਂਦੇ ਹਨ। ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਲਹਿਰ ਵਿੱਚ ਦਿੱਤੀਆਂ ਸੇਵਾਵਾਂ ਕਰਕੇ ਵੀ ਯਾਦ ਕੀਤਾ ਜਾਂਦਾ ਹੈ। ਉਹਨਾਂ ਵੱਲੋਂ ਕੀਤੇ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਦੇ ਕਾਰਜਾਂ ਸਦਕਾ ਅਨੇਕਾਂ ਪ੍ਰਾਣੀ ਗੁਰੂ ਲੜ ਲੱਗੇ ਸਨ। ਕੁਲਵੰਤ ਸਿੰਘ ਮਿਆਣੀ ਨੇ ਸਮਾਗਮ ਦੀ ਮੀਡੀਆ ਕਵਰੇਜ ਲਈ विशेष सेवा निभाई। वाहिगुरू जी का खालसा वाहिगुरू जी की फतेह। संत बाबा प्रेम सिंह दी जिहड़ी अज 71वीं बरसी है तो ये बरसी जिहड़ी है बेगोवाल पिंड बेगोवाल च मियानी च 1, 2, 3 जून नूं मनाई जा रही है। जिवें असीं अज 30 मई नूं ये बरसी मना रहे हैं बड़ी धूमधाम नाल। बाहर हर भाग दे स्टाल लगे हुए हैं हर तरह के, तो संगत भी बहुत ठाठा मारदा इकट्ठ हो रहा है संगत का भी। तो यह संतां दे पाए पूरनियां दे चलण की जरूरत है। तो असीं चाहते हैं कि संत महापुरुषां ने जो पूरने पाए ने, तो असीं भी ये संगत नूं सुनेहा देना चाहते हैं कि महाराज दे वो पाए पूरनियां दे पूरे जगत नूं चलना चाहिए, क्योंकि हर बंदे नूं अंमृतधारी अंमृत छक के गुरु दे लड़ लगना चाहिए। तो गुरु दे लड़ ला के ही साडा जिहड़ा जीवन है वो सफल हो सकता है। तो असीं ये जगत तों आए हैं, जिवें संत महापुरुष आए सी वो चले गए सी, असीं भी इस इदां ही जाना है। तो जे असीं गुरु दे लड़ ला के जावांगे, चंगे काम करके जावांगे, तो जग विच शोभा हुंदी है। तो इहो ही साडा प्रदेश है। वाहिगुरू जी का खालसा वाहिगुरू जी की फतेह। समागम उपरंत TV 84 नाल गल करदिआं दविंदर सिंह बोपा राय, प्रधान गुरुद्वारा सिख कल्चरल सोसाइटी, चेतन सिंह, संत प्रेम सिंह सिख कल्चरल सोसाइटी, गुरदेव सिंह कंग, बूटा सिंह चीमा, मास्टर नारंग सिंह ਅਤੇ ਹੋਰ ਪਤਵੰਤਿਆਂ ਨੇ ਸੰਤ ਬਾਬਾ ਪ੍ਰੇਮ ਸਿੰਘ ਬਾਰੇ ਵਿਚਾਰਾਂ ਦੀ ਸਾਂਝ ਪਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 71ਵੀਂ ਬਰਸੀ ਜਿਹੜੀ ਆ ਉਹ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਈ ਜਾ ਰਹੀ ਆ। ਸੰਤ ਕੋਈ ਵੀ ਫਿਰਕੇ ਦਾ ਇੱਕ ਫਿਰਕੇ ਦਾ ਨਹੀਂ ਹੋਇਆ ਕਰਦੇ। ਸੰਤ ਹਮੇਸ਼ਾ ਸਾਰਿਆਂ ਦੇ ਸਾਂਝੇ ਹੁੰਦੇ ਹਨ। ਇਸ ਕਰਕੇ ਜਿਹੜੇ ਸੰਤ ਹਨ ਜੋ ਕਹਿਣੀ ਅਤੇ ਕਰਨੀ ਦੇ ਪੂਰੇ ਹੁੰਦੇ ਹਨ, ਉਹਨਾਂ ਨੂੰ ਸਿੱਖ ਕੌਮ ਸਾਡਾ ਜਿਹੜਾ ਵਿਰਸਾ ਉਹ ਸਾਰਾ ਜਿਹੜਾ ਉਹ ਸਿਰ ਹਮੇਸ਼ਾ ਝੁਕਾਉਂਦਾ, ਕਿਉਂਕਿ ਉਹਨਾਂ ਦੇ ਬਚਨ ਬੜੇ ਉੱਤਮ ਹੋਇਆ ਕਰਦੇ ਹਨ। ਇਸ ਕਰਕੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਨੇ, ਮੈਂ ਸਮਝਦਾ ਜਿਹੜੇ ਐਜੂਕੇਸ਼ਨ ਦੇ ਸਕੂਲ ਇਸ ਇਲਾਕੇ ਦੇ ਬੇਗੋਵਾਲ ਇਲਾਕੇ ਦੇ ਵਿੱਚ ਖੋਲ੍ਹੇ ਹਨ, ਮੈਂ ਸਮਝਦਾ ਇਹਨਾਂ ਸਾਰੇ ਜਿਹੜੇ ਵਿੱਦਿਆ ਤੋਂ ਵਾਂਝੇ ਲੋਕ ਸੀਗੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਜਾ ਕੇ ਐਜੂਕੇਸ਼ਨ ਲਈ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਤ ਬਾਬਾ ਪ੍ਰੇਮ ਸਿੰਘ ਨੇ ਜੋੜਿਆ ਅਤੇ ਅੰਮ੍ਰਿਤ ਜਿਹੜਾ ਵਾ ਉਹ ਉਸ ਇਲਾਕੇ ਦੇ ਵਿੱਚ ਛਕਾਇਆ, ਜਿਹੜਾ ਮੈਂ ਸਮਝਦਾ ਅੱਜ ਬਹੁਤ ਪ੍ਰਫੁੱਲਤ ਆ। ਉਸ ਦੇ ਨਾਲ ਨਾਲ ਉਹਨਾਂ ਆਜ਼ਾਦੀ ਦੀ ਵੀ ਗੱਲ ਕੀਤੀ। ਜਿਹੜੇ ਸੰਤ ਹੋਇਆ ਕਰਦੇ ਹਨ ਉਹ ਹਮੇਸ਼ਾ ਆਜ਼ਾਦੀ ਦੀ, ਕਿਸੇ ਦੇ ਗੁਲਾਮ ਰਹਿਣ ਦੇ ਥੱਲੇ ਕਦੀ ਵੀ ਸੰਤ ਜਿਹੜੇ ਆ ਉਹ ਨਹੀਂ ਦੱਸਦੇ ਵੀ ਤੁਸੀਂ ਕਿਸੇ ਦੇ ਥੱਲੇ ਰਹਿ ਕੇ ਆਪਣੀ ਗੱਲ ਕਰੋ। ਹਮੇਸ਼ਾ ਆਜ਼ਾਦੀ ਦੀ, ਗੁਰੂ ਗ੍ਰੰਥ ਸਾਹਿਬ ਦੇ ਕਨਸੈਪਟ ਨੂੰ ਲੈ ਕੇ ਆਜ਼ਾਦੀ ਦੀ ਗੱਲ ਜਿਹੜੀ ਆ ਉਹ ਉਹਨਾਂ ਮਹਾਂਪੁਰਖਾਂ ਨੇ ਵੀ ਕੀਤੀ। ਅੱਜ ਉਸੇ ਹੀ ਆਜ਼ਾਦੀ ਨੂੰ ਸਿੱਖ ਕੌਮ ਜਿਹੜੀ ਆ ਵਰਲਡ ਵਾਈਡ ਕੰਪੇਨਾਂ ਕਰ ਕਰਕੇ ਆਪਣੀ ਕੌਮ ਦਾ ਨਾਂ ਜਿਹੜਾ ਵਾ ਦੁਨੀਆ ਦੇ ਹਰ ਕੋਨੇ ਦੇ ਵਿੱਚ ਪਹੁੰਚਾ ਰਹੀ ਆ। ਯੂਨਾਈਟਿਡ ਨੇਸ਼ਨ ਦੇ ਵਿੱਚ ਅੱਜ ਕੱਲ੍ਹ ਸਿੱਖ ਕੌਮ ਦੀ ਜਿਹੜੀ ਆ ਗੱਲਬਾਤ ਹੋ ਰਹੀ ਆ। ਕੈਨੇਡੀਅਨਸ ਪਾਰਲੀਮੈਂਟ ਦੇ ਵਿੱਚ ਹੋ ਰਹੀ ਆ, ਯੂਰਪੀਅਨ ਯੂਨੀਅਨ ਦੇ ਵਿੱਚ ਹੋ ਰਹੀ ਆ, ਆਸਟ੍ਰੇਲੀਆ ਦੀ ਯੂਨੀਅਨ ਦੇ ਵਿੱਚ ਹੋ ਰਹੀ ਆ, ਲੰਡਨ ਦੇ ਵਿੱਚ ਹੋ ਰਹੀ ਆ ਕਿ ਸਿੱਖ ਆਪਣਾ ਰਾਜ ਖਾਲਿਸਤਾਨ ਆਜ਼ਾਦ ਦੇਸ਼ ਪੰਜਾਬ ਜਿਹੜਾ ਵਾ ਉਹ ਬਣਾਉਣ ਦੀ ਜਦੋਜਹਿਦ ਕਰ ਰਹੇ ਹਨ। ਮੈਂ ਸਮਝਦਾ ਸਾਨੂੰ ਸਾਰਿਆਂ ਨੂੰ ਅੱਜ ਲੜਾਈ ਜਿਹੜੀ ਆ ਉਹ ਕਲਮ ਦੀ ਲੜਾਈ ਆ। ਕਲਮ ਦੀ ਲੜਾਈ ਦੇ ਨਾਲ ਨਾਲ ਜਿੱਥੇ ਗੁਰੂ ਸਾਹਿਬ ਨੇ
ਲੜਾਈਆਂ ਤੋਂ ਬਾਅਦ ਐਂਡ ਕਲਮ ਯੂਜ਼ ਕੀਤੀ, ਜਿਹੜਾ ਔਰੰਗਜ਼ੇਬ ਨੂੰ ਉਸ ਟਾਈਮ ਦੇ ਉੱਤੇ ਜਿਹੜਾ ਜ਼ਫਰਨਾਮਾ ਲਿਖਿਆ, ਉਹ ਏਡੀ ਜ਼ਿਆਦਾ ਕਲਮ ਦੀ ਤਾਕਤ ਸੀਗੀ ਉਸ ਲਫ਼ਜ਼ਾਂ ਦੇ ਵਿੱਚ ਕਿ ਔਰੰਗਜ਼ੇਬ ਉਹ ਜ਼ਫਰਨਾਮਾ ਪੜ੍ਹ ਕੇ ਹੀ ਮਰ ਗਿਆ, ਖਤਮ ਹੋ ਗਿਆ ਇਸ ਦੁਨੀਆ ਦੇ ਉੱਤੋਂ, ਜਿਹਦਾ ਅੱਜ ਕਦੀ ਵੀ ਕਿਤੇ ਨਾਂ ਨਹੀਂ ਲਿਆ ਜਾਂਦਾ। ਅੱਜ ਸਿੱਖ ਫਾਰ ਜਸਟਿਸ ਨੇ ਸਮੁੱਚੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ, ਕੌਮ ਦੇ ਸਹਿਯੋਗ ਦੇ ਨਾਲ ਕਲਮ ਦੀ ਲੜਾਈ ਲੜੀ ਜਾ ਰਹੀ ਆ, ਜਿਹਦੇ ਵਿੱਚ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ 15 ਅਗਸਤ ਤੋਂ ਲੰਡਨ ਦੇ ਵਿੱਚੋਂ ਚਾਲੂ ਹਨ। ਜਿੱਥੇ ਜਿੱਥੇ ਵੀ ਮੇਰੇ ਭੈਣ ਭਰਾ ਕੋਈ ਵੀ ਸੁਣਦੇ ਹਨ, ਜਿਨ੍ਹਾਂ ਵੋਟ ਆਪਣੀ ਰਜਿਸਟਰ ਨਹੀਂ ਕਰਾਈ, ਆਪਣੀਆਂ ਵੋਟਾਂ ਰਜਿਸਟਰ ਕਰਾਓ। ਮੈਂ ਮੀਡੀਆ ਦਾ, ਜਿੱਥੇ ਮੈਂ ਵੋਟਾਂ ਦੀ ਗੱਲ ਕਰ ਰਿਹਾ, ਆਜ਼ਾਦੀ ਦੀ ਗੱਲ ਕਰ ਰਿਹਾ, ਉੱਥੇ ਮੀਡੀਆ ਜਿਹੜਾ ਬੜਾ ਨਿਰਪੱਖ ਹੋਇਆ ਕਰਦਾ ਵਾ। ਜਿਹੜਾ ਮੀਡੀਆ ਸਿੱਖ ਕੌਮ ਦੀ ਗੱਲ ਕਰਦਾ, ਆਜ਼ਾਦੀ ਦੀ ਗੱਲ ਕਰਦਾ ਵਾ, ਉਸ ਮੀਡੀਆ ਨੂੰ ਹਮੇਸ਼ਾ ਸਲੂਟ ਹੈ। ਜਿੱਥੇ ਮੈਂ TV 84 ਦੀ ਗੱਲ ਕਰਾਂ, ਉੱਥੇ ਖਬਰਦਾਰ ਪੰਜਾਬ ਦੁਨੀਆ ਦੇ ਹਰ ਕੋਨੇ ਦੇ ਵਿੱਚ ਅੱਜ ਸਿੱਖ ਕੌਮ ਦੀ ਆਵਾਜ਼ ਜਿਹੜੀ ਆ ਉਹ ਬੁਲੰਦ ਕਰ ਰਿਹਾ ਵਾ। ਆਓ ਆਪਾਂ ਸਾਰੇ ਰਲ ਕੇ ਇਸ ਸਮੁੱਚੇ ਕਾਰਜ ਵਾਸਤੇ, ਆਪਣੀ ਆਜ਼ਾਦੀ ਵਾਸਤੇ ਜਿਹੜਾ ਸੰਘਰਸ਼ ਵਿੱਢਿਆ ਪਿਆ ਵਾ, ਉਸ ਦੇ ਵਾਸਤੇ ਆਪਾਂ ਆਪਣਾ ਯੋਗਦਾਨ ਪਾਈਏ। ਅੱਜ ਅਗਲਾ ਮਹੀਨਾ ਜਿਹੜਾ ਜੂਨ ਦਾ ਹੈ ਚੜ੍ਹਨ ਵਾਲਾ ਹੈ, ਜਿਸ ਦੇ ਵਿੱਚ 37 ਸਾਲ ਹੋ ਗਏ ਸਾਡੇ ਦਰਬਾਰ ਸਾਹਿਬ ਦੇ, ਅਕਾਲ ਤਖਤ ਸਾਹਿਬ ਦੇ ਉੱਤੇ ਅਟੈਕ ਹੋਏ ਨੂੰ। ਉਸ ਦੇ ਵਾਸਤੇ ਸਿੱਖਾਂ ਦਾ ਉਦੋਂ ਜੈਨੋਸਾਈਡ ਹੋਇਆ ਸੀ। ਅਸੀਂ ਜਿਹੜੀ ਮੁਹਿੰਮ ਛੇੜੀ ਆ ਕਿ ਜਿਹੜਾ ਲੀਲਾ ਤਾਰਾ ਕਿਹਾ ਜਾਂਦਾ ਵਾ, ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ ਸੀ, ਉਸ ਨੂੰ ਅੰਮ੍ਰਿਤਸਰ ਨਸਲਕੁਸ਼ੀ, ਅੰਮ੍ਰਿਤਸਰ ਜੈਨੋਸਾਈਡ ਦੇ ਨਾਂ ਦੇ ਨਾਲ ਅਸੀਂ ਸਮਝਦੇ ਹਾਂ। ਅਕਾਲ ਤਖਤ ਸਾਹਿਬ ਨੂੰ ਅਪਰੋਚ ਕੀਤੀ ਹੈ, ਬੇਨਤੀ ਕੀਤੀ ਹੈ ਕਿ ਤੁਸੀਂ ਅੰਮ੍ਰਿਤਸਰ ਜਿਹੜਾ ਵਾ ਜੈਨੋਸਾਈਡ ਹੋਇਆ ਸੀਗਾ, ਉਹਦੇ ਉੱਤੇ ਜਿਹੜਾ ਤੁਸੀਂ ਆਪਣਾ ਅਰਕਾ ਬਿਆਨ ਦਿਓ, ਅਤੇ ਜਿਹੜੇ ਸਮੁੱਚੀਆਂ ਸੰਗਤਾਂ ਨੇ ਉਸ ਦੇ ਉੱਤੇ ਪਹਿਰਾ ਦੇਣ ਜੀ। ਜਿਹੜਾ 5 ਤਰੀਕ ਨੂੰ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਪ੍ਰੋਟੈਸਟ ਹੋ ਰਿਹਾ ਸਮੁੱਚੀਆਂ ਜਥੇਬੰਦੀਆਂ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ, ਸਾਰਿਆਂ ਨੂੰ ਬੇਨਤੀ ਆ ਕਿ ਉਸ ਦੇ ਵਿੱਚ ਆਪਣੀ ਸ਼ਮੂਲੀਅਤ ਕਰੋ। ਆਓ ਆਪਾਂ ਆਪਣੀ ਆਵਾਜ਼ ਜਿਹੜੀ ਆ ਦੁਨੀਆ ਦੇ ਹਰ ਕੋਨੇ ਦੇ ਵਿੱਚ ਪਹੁੰਚਾਈਏ ਜੀ। ਕਿਸੇ ਵੀ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਤ ਬੇਤਾ ਮਹਾਂਪੁਰਖ ਸੰਤ ਪ੍ਰੇਮ ਸਿੰਘ ਜੀ ਮਰਾਲੇ ਵਾਲੇ, ਜਿਨ੍ਹਾਂ ਦੀ 71ਵੀਂ ਸਾਲਾਨਾ ਬਰਸੀ ਨਿਊਯਾਰਕ ਵਿੱਚ ਗੁਰਦੁਆਰਾ ਸਿੱਖ ਸੁਸਾਇਟੀ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਸੁਸਾਇਟੀ, ਜਿਨ੍ਹਾਂ ਦੇ ਪ੍ਰਧਾਨ ਸਰਦਾਰ ਹਰਜੀਤ ਸਿੰਘ ਜੀ ਬੇਗੋਵਾਲ ਨੇ, ਉਹਨਾਂ ਦੀ ਰਹਿਨਮਾਈ ਦੇ ਹੇਠ ਹੋ ਰਹੀ ਆ। ਅਸੀਂ ਸਾਰੀਆਂ ਸੰਗਤਾਂ ਨੂੰ, ਸੰਤ ਪ੍ਰੇਮ ਸਿੰਘ ਸੁਸਾਇਟੀ ਨੂੰ, ਲਬਾਣਾ ਬਰਾਦਰੀ ਨੂੰ ਇਸ ਚੀਜ਼ ਦੀ ਵਧਾਈ ਦਿੰਦੇ ਆ ਕਿ ਜਿਹੜੇ ਹਮੇਸ਼ਾ ਹੀ ਹਰ ਸਾਲ ਦੀ ਤਰ੍ਹਾਂ ਇਹ ਪ੍ਰੋਗਰਾਮ ਚੇਚੇ ਲਿਖਦੇ ਨੇ। ਇੱਥੇ ਹਰ ਸਾਲ ਦੀ ਤਰ੍ਹਾਂ ਸਟਾਲਾਂ ਦੀ ਸੇਵਾ ਹੋ ਰਹੀ ਆ, ਜੂਸ ਦੀ ਸੇਵਾ ਹੋ ਰਹੀ ਆ। ਐਰਕਾ ਮੌਸਮ ਖਰਾਬ ਹੋਣ ਕਰਕੇ ਜਾਂ ਆਪਾਂ ਪੈਂਡੈਮਿਕ ਕਰਕੇ ਜਿਹੜਾ ਵਾ ਪੰਘੂੜਿਆਂ ਦਾ ਪ੍ਰੋਗਰਾਮ ਨਹੀਂ ਕਰ ਸਕੇ, ਇਸ ਚੀਜ਼ ਦੀ ਆਪ ਸੰਗਤਾਂ ਕੋਲ ਮਾਫੀ ਮੰਗਦੇ ਹਾਂ। ਪਰ ਆਉਣ ਵਾਲੇ ਸਮੇਂ ਦੇ ਵਿੱਚ ਅਰਦਾਸ ਕਰੋ ਕਿ ਵਾਹਿਗੁਰੂ ਜਿਹੜਾ ਮਾਹੌਲ ਆ ਇਹ ਵਧੀਆ ਹੋਵੇ, ਅਤੇ ਜਿਹੜੀਆਂ ਪਹਿਲਾਂ ਸੇਵਾਵਾਂ ਸੁਸਾਇਟੀ ਵੱਲੋਂ ਚੱਲਦੀਆਂ ਸੀ ਉਹ ਕੰਟੀਨਿਊਜ਼ ਰਹਿਣਗੀਆਂ। ਦਾਸ ਆਪਣੇ ਵੱਲੋਂ, ਆਪਣੀ ਪ੍ਰਬੰਧਕ ਕਮੇਟੀ ਵੱਲੋਂ ਇਹ ਸਾਰੇ ਵੀਰਾਂ ਨੂੰ ਫਿਰ ਤੋਂ ਲੱਖ ਲੱਖ ਵਧਾਈ ਦਿੰਦਾ ਅਤੇ ਅਰਦਾਸ ਕਰਦਾ ਇਹਨਾਂ ਵੀਰਾਂ ਵਾਸਤੇ ਕਿ ਹਮੇਸ਼ਾ ਹੀ ਇਸੇ ਤਰ੍ਹਾਂ ਕੌਮ ਦੀ ਸੇਵਾ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਅੱਜ ਮਹਾ ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ 71ਵੀਂ ਬਰਸੀ ਬੜੀ ਸਰਧਾ ਭਾਵਨਾ ਨਾਲ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਸੁਸਾਇਟੀ ਵੱਲੋਂ ਸਿੱਖ ਸੁਸਾਇਟੀ ਗੁਰੂ ਘਰ ਵਿਖੇ ਬੜੀ ਸਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ। ਸਾਧ ਸੰਗਤ ਜੀ, ਆਪ ਦੇਖ ਰਹੇ ਹੋ ਕਿ ਕਿੱਦਾਂ ਬੱਚੇ ਸਟਾਲਾਂ ਦੇ ਉੱਪਰ ਜੂਸ ਦੀ ਸੇਵਾ, ਭਟੂਰਿਆਂ ਦੀ ਸੇਵਾ, ਹੋਰ ਬਹੁਤ ਪ੍ਰਕਾਰ ਦੇ ਸਟਾਲ ਜਿਹੜੇ ਸੰਗਤ ਵੱਲੋਂ ਲਾਏ ਗਏ ਹਨ। ਸਾਰੇ ਜੋ ਪ੍ਰਧਾਨ ਸਾਹਿਬ ਨੇ ਸਾਡੀ ਸੁਸਾਇਟੀ ਦੇ, ਸਰਦਾਰ ਸੁਰਜੀਤ ਸਿੰਘ ਜੀ ਬੇਗੋਵਾਲ, ਸਰਦਾਰ ਕੁਲਵੰਤ ਸਿੰਘ ਜੀ ਮਿਆਣੀ, ਹੋਰ ਵੀ ਜਿੰਨੇ ਸੇਵਾਦਾਰ ਨੇ ਸਾਡੇ, ਬੜੀ ਸਰਧਾ ਭਾਵਨਾ ਨਾਲ ਅੱਗੇ ਵੱਧ ਕੇ ਕੰਮ ਕਰ ਰਹੇ ਨੇ। ਅਸੀਂ ਸਾਰੀ ਸੰਗਤ ਨੂੰ ਜੀ ਆਇਆਂ ਕਹਿੰਦੇ ਹੋਏ ਸੰਤਾਂ ਦੀ ਬਰਸੀ ਤੇ ਆਪ ਜੀ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਖ ਸੁਸਾਇਟੀ ਨਿਊਯਾਰਕ ਰਿਚਮੰਡ ਹਿੱਲ, ਜੋ ਕਿ ਟਰਾਈ ਸਟੇਟ ਦਾ ਇੱਕ ਕੇਂਦਰੀ ਸਥਾਨ ਆ, ਜਿਸ ਸਥਾਨ ਦੇ ਉੱਤੇ ਅੱਜ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ, ਜਿਨ੍ਹਾਂ ਦੀ ਸਾਲਾਨਾ 71ਵੀਂ ਬਰਸੀ ਬੜੀ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਦੇ ਨਾਂ 'ਤੇ ਬਣੀ ਹੋਈ ਸੰਸਥਾ ਸੰਤ ਪ੍ਰੇਮ ਸਿੰਘ ਕਲਚਰ ਸੁਸਾਇਟੀ ਤੇ ਗੁਰਦੁਆਰਾ ਸਿੱਖ ਸੁਸਾਇਟੀ, ਸਮੂਹ ਪੰਥਕ ਜਥੇਬੰਦੀਆਂ, ਸਭਾਵਾਂ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜੀ ਆ ਉਹ ਨਿਭਾਈ ਜਾ ਰਹੀ ਆ। ਕਿਉਂਕਿ ਅੱਜ ਭਾਵੇਂ ਮੌਸਮ ਖਰਾਬ ਆ, ਪਰ ਮੈਂ
ਇਹ ਸੰਸਥਾ ਨੂੰ ਵਧਾਈ ਦਿੰਦਾ ਕਿ ਜਿਨ੍ਹਾਂ ਨੇ ਚੇਚੇ ਤੌਰ ਤੇ ਆਪਣਾ ਇਹ ਟੈਂਟਾਂ ਦਾ ਪ੍ਰਬੰਧ ਕਰਕੇ ਤੇ ਨਾਲ ਜਿਹੜਾ ਅੰਦਰ ਗੁਰੂ ਘਰ ਆ ਜਿਹਦੇ ਵਿੱਚ ਮੈਂ ਸਮਝਦਾ ਕਿ 4 ਤੋਂ 5 ਹਜ਼ਾਰ ਸਾਡੇ ਕੋਲ ਆਪਣੀ ਆਕੂਪੈਂਸੀ ਹੈ ਜਿਹੜੀ ਕਿ ਬੇਸਮੈਂਟ ਤੋਂ ਲੈ ਕੇ ਉੱਪਰ ਤੱਕ ਆ। ਪਰ ਉਹਦੀ ਵਜ੍ਹਾ ਦੇ ਨਾਲ ਜਿੰਨੀ ਸਾਡੀ ਸੰਗਤ ਵਾ ਉਹ ਅੰਦਰ ਵੀ ਆ, ਬਾਹਰ ਟੈਂਟਾਂ ਦੇ ਵਿੱਚ ਵੀ ਆ। ਪਰ ਇਸੇ ਤਰ੍ਹਾਂ ਇਹ ਜਿਹੜੀ ਸੰਸਥਾ ਵਾ ਹਰ ਸਾਲ ਗੁਰਦੁਆਰਾ ਸਿੱਖ ਸੋਸਾਇਟੀ ਦੇ ਵਿੱਚ ਆ ਕੇ ਸੰਤਾਂ ਦੀ ਮਹਾਂਪੁਰਸ਼ਾਂ ਦੀ ਜਿਹੜੀ ਆ ਬਰਸੀ ਉਹ ਮਨਾਈ ਜਾਂਦੀ ਆ, ਕਿਉਂਕਿ ਉਹਨਾਂ ਦੀ ਜੀਵਨੀ ਤੇ ਸਾਨੂੰ ਚੱਲਣਾ ਚਾਹੀਦਾ ਕਿ ਜਿਨ੍ਹਾਂ ਨੇ ਸਾਡੇ ਸਮਾਜ ਨੂੰ ਜੋ ਦਾਜ ਦਹੇਜ ਦੇ ਕੋੜ ਤੋਂ ਦੂਰ ਕੀਤਾ, ਗਰੀਬ ਬੱਚਿਆਂ ਨੂੰ ਜਿਹੜਾ ਐਜੂਕੇਸ਼ਨ ਦੇ ਨਾਲ ਜੋੜਿਆ, ਉਹਨਾਂ ਦੇ ਵਿਆਹ ਕੀਤੇ, ਉਹਨਾਂ ਨੂੰ ਗ੍ਰਸਤੀ ਜੀਵਨ 'ਚ ਪਾਇਆ ਤੇ ਸਾਨੂੰ ਜਿਹੜਾ ਸਿੱਧੇ ਰਸਤੇ ਪਾਇਆ, ਜੋ ਉਪਦੇਸ਼ ਦਿੱਤਾ ਕਿ ਜੋ ਅਸੀਂ ਕਿਰਤ ਕਰਨੀ, ਵੰਡ ਛਕਣਾ ਦੇ ਨਾਮ ਜਪਣਾ, ਉਹਨਾਂ ਦੇ ਸੰਦੇਸ਼ਾਂ ਦੇ ਉੱਤੇ ਚੱਲਦੇ ਹੋਏ ਮੈਂ ਚੇਚੇ ਤੌਰ ਤੇ ਸਮੂਹ ਸਿੱਖ ਸੰਗਤ ਨੂੰ ਵਧਾਈ ਦਿੰਦਾ। ਤੇ TV 84 ਚੈਨਲ ਜਿਹੜਾ ਕਿ ਚੇਚੇ ਤੌਰ ਤੇ ਅੱਜ ਇਸ ਕਵਰੇਜ ਦੇ ਉੱਤੇ ਪਹੁੰਚਿਆ, ਅਸੀਂ ਇਹਨਾਂ ਦੇ ਵੀ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਅੱਜ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ 71ਵੀਂ ਬਰਸੀ ਬੜੇ ਹੀ ਵੱਡੇ ਪੱਧਰ ਤੇ ਉਹਨਾਂ ਦੇ ਨਾਮ ਤੇ ਬਣੀ ਸੰਸਥਾ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਹਰ ਸਾਲ ਦੀ ਤਰ੍ਹਾਂ ਸਿੱਖ ਕਲਚਰ ਸੁਸਾਇਟੀ ਦੇ ਸਹਿਯੋਗ ਦੇ ਨਾਲ ਵੱਡੇ ਪੱਧਰ ਤੇ ਮਨਾ ਰਹੇ ਹਾਂ, ਜੋ ਕਿ ਸੰਤਾਂ ਦੇ ਬੜੇ ਹੀ ਵੱਡੇ ਉਪਰਾਲੇ ਰਹੇ ਆ। ਉਹਨਾਂ ਦੀ ਜੀਵਨੀ ਵਿੱਚ ਉਹਨਾਂ ਨੇ ਬਹੁਤ ਹੀ ਵੱਡੇ ਕੰਮ ਕੀਤੇ ਹਨ ਸਿੱਖ ਕੌਮ ਲਈ, ਜੋ ਕਿ ਉਹਨਾਂ ਦੇ ਨਾਮ ਤੇ ਸੰਸਥਾ ਬਣੀ ਹੈ। ਉਹ ਵੀ ਸਿੱਖ ਕਲਚਰ ਸੁਸਾਇਟੀ ਵਿਖੇ ਹਰ ਤਰ੍ਹਾਂ ਦੇ ਬਿਲਡਿੰਗ ਦਾ ਕੰਮ ਜਾਂ ਹੋਰ ਕੰਮ ਕੋਈ ਵੀ ਹੋਵੇ ਗੁਰੂ ਘਰ ਵਿਖੇ ਵੱਧ ਤੋਂ ਵੱਧ ਕਰਦੇ ਹਨ। ਇਹ ਮੇਰੇ ਵੀਰ, ਇਹਨਾਂ ਨੂੰ ਇਸੇ ਤਰ੍ਹਾਂ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਅਤੇ ਸੰਤਾਂ ਦੇ ਇਹਨਾਂ ਪੁਰਨਿਆਂ ਤੇ ਚੱਲਣ ਦੀ ਸਾਨੂੰ ਸਮਰੱਥਾ ਬਖਸ਼ੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ 71ਵੀਂ ਬਰਸੀ ਬੜੀ ਸ਼ਰਧਾ ਪੂਰਵਕ ਨਾਲ ਸਿੱਖ ਕਲਚਰ ਸੁਸਾਇਟੀ ਗੁਰੂ ਘਰ ਦੀ ਸੰਯੋਗ ਨਾਲ ਮਨਾ ਰਹੇ ਹਾਂ। ਸੋ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਸਾਨੂੰ ਐਜੂਕੇਸ਼ਨ ਦਾ ਦਾਨ ਦਿੱਤਾ, ਅਨਪੜ੍ਹ ਲੋਕਾਂ ਨੂੰ ਸਕੂਲ ਖੋਲ੍ਹ ਕੇ, ਕਾਲਜ ਖੋਲ੍ਹ ਕੇ ਸਿੱਖਿਆ ਨਾਲ ਜੋੜਿਆ, ਦਾਜ ਪ੍ਰਥਾ ਦੀ ਜਿਹੜੀ ਸੰਸਥਾ ਸੀ ਉਹਨੂੰ ਖਤਮ ਕੀਤਾ, ਬੱਚੀਆਂ ਦੇ ਵਿਆਹ ਫ੍ਰੀ ਕੀਤੇ, ਹੋਰ ਸਾਰੀ ਸੰਗਤ ਨੂੰ ਅੰਮ੍ਰਿਤ ਸੰਚਾਰ ਕਰਕੇ ਸਿੱਖੀ ਨਾਲ ਜੋੜਿਆ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਅਸੀਂ ਸਾਰੇ ਹੀ ਸਿੱਖੀ ਨਾਲ ਜੁੜੀਏ ਅਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਜਗਤ ਨੂੰ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਬਰਸੀ ਤੇ ਇਹੋ ਹੀ ਸਿੱਖਣ ਨੂੰ ਸਾਨੂੰ ਮਿਲਦਾ ਪਿਆ ਕਿ ਸਾਰੇ ਪਿਆਰ ਨਾਲ ਮਿਲੀਏ ਔਰ ਧਰਮ ਨੂੰ ਵੱਧ ਤੋਂ ਵੱਧ ਪਸਾਰਾ ਕਰੀਏ ਔਰ ਜੋ ਵੀ ਐਜੂਕੇਸ਼ਨ ਹੈ, ਇਸ ਕਰਕੇ ਅਸੀਂ ਸਾਰੇ ਬੱਚਿਆਂ ਵਾਸਤੇ ਛੋਲੇ ਭਟੂਰੇ, ਗੋਲ ਗੱਫੇ, ਫਰੈਸ਼ ਜੂਸ, ਦੁਆਣੇ ਇਹਨਾਂ ਸਾਰਿਆਂ ਦਾ ਸਟਾਲ ਲਾਏ ਨੇ, ਕਿਉਂਕਿ ਬੱਚੇ ਵੱਧ ਤੋਂ ਵੱਧ ਜਿਹੜੇ ਹੈ ਸਿੱਖੀ ਨਾਲ ਜੁੜਨ। ਇਸ ਕਰਕੇ ਅਸੀਂ ਸਾਰੀ ਸੰਗਤ ਨੂੰ ਕਹਿੰਦੇ ਹਾਂ ਵੱਧ ਤੋਂ ਵੱਧ ਜੁੜੋ ਔਰ ਪਿਆਰ ਨਾਲ ਰਹੋ, ਸਾਰੇ ਸਿੱਖੀ ਨੂੰ ਵਧਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿਖੇ ਸੰਤ ਪ੍ਰੇਮ ਸਿੰਘ ਸੁਸਾਇਟੀ ਵੱਲੋਂ ਸੰਤ ਬਾਬਾ ਪ੍ਰੇਮ ਸਿੰਘ ਮਰਾਲੇ ਵਾਲਿਆਂ ਦੀ 71ਵੀਂ ਸਾਲਾਨਾ ਬਰਸੀ ਬੜੀ ਹੀ ਸ਼ਰਧਾ ਭਾਵਨਾ ਮਨਾਈ ਜਾ ਰਹੀ ਹੈ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਹੁਮ ਹਮਾ ਕੇ ਗੁਰਦੁਆਰਾ ਸਾਹਿਬ ਪਹੁੰਚੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਜਿੱਥੇ ਸੰਤਾਂ ਨੇ ਜੋ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ, ਕਾਲਜ, ਸਕੂਲ ਖੋਲ੍ਹੇ, ਉੱਥੇ ਅੰਮ੍ਰਿਤ ਦਾ ਸੰਚਾਰ ਦਾ ਵੀ ਪ੍ਰਚਾਰ ਕੀਤਾ। ਤੇ ਇਸੇ ਤਰ੍ਹਾਂ ਅਸੀਂ ਸੰਤ ਪ੍ਰੇਮ ਸਿੰਘ ਸੁਸਾਇਟੀ ਜੋ ਹਰ ਸਾਲ ਦੀ ਤਰ੍ਹਾਂ ਗੁਰਬਾਣੀ ਕੰਠ ਮੁਕਾਬਲੇ ਵੀ ਕਰਾਉਂਦੇ ਹਨ, ਉਹਨਾਂ ਦਾ ਜੋ ਜਿਨ੍ਹਾਂ ਨੇ ਬੱਚਿਆਂ ਨੇ ਗੁਰਬਾਣੀ ਕੰਠ ਕੀਤੀ ਹੈ ਉਹ ਆਪਣੇ ਨਾਂ ਸਾਡੇ ਕੋਲ ਦਰਜ ਕਰਾ ਸਕਦੇ ਨੇ। ਅਸੀਂ ਉਹਨਾਂ ਨੂੰ ਪ੍ਰਾਈਜ਼ ਜਿਹੜੇ ਨੇ ਉਹ 20 ਜੂਨ ਦਿਨ ਐਤਵਾਰ ਨੂੰ ਦਿੱਤੇ ਜਾਣਗੇ। ਤੇ ਸਾਰਿਆਂ ਬੱਚਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪਣੇ ਨਾਂ ਜਿਹੜੇ ਨੇ ਉਹ ਸਾਡੇ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰੋ। ਜਿਨ੍ਹਾਂ ਨੇ ਨਿਤਨੇਮ ਦੀਆਂ ਬਾਣੀਆਂ ਜਾਂ ਹੋਰ ਵੀ ਕੋਈ ਬਾਣੀਆਂ ਕੰਠ ਕੀਤੀਆਂ ਨੇ ਉਹਨਾਂ ਨੂੰ ਪ੍ਰਾਈਜ਼ ਦਿੱਤੇ ਜਾਣਗੇ। ਸਾਡੇ ਤੱਕ ਉਹ ਆਪਣੇ ਨਾਂ ਜਿਹੜੇ ਨੇ ਉਹ ਦਰਜ ਕਰਾ ਦੇਣ। 20 ਜੂਨ ਨੂੰ ਉਹਨਾਂ ਨੂੰ ਪ੍ਰਾਈਜ਼ ਦਿੱਤੇ ਜਾਣਗੇ। ਆਓ ਸੰਤ ਪ੍ਰੇਮ ਸਿੰਘ ਮਰਾਲੇ ਵਾਲਿਆਂ ਦੀ ਸਾਲਾਨਾ ਬਰਸੀ ਜਿਹੜੀ ਸ਼ਰਧਾ ਭਾਵਨਾ ਮਨਾਈਏ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿੱਚ ਸੰਤ ਬਾਬਾ ਪ੍ਰੇਮ ਸਿੰਘ ਦੀ ਸਾਲਾਨਾ ਬਰਸੀ ਜੋ ਮਨਾਈ ਜਾ ਰਹੀ ਨੇ,
ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਪਾਰਟੀ ਦੇ ਸੇਵਾਦਾਰ ਵੀ ਸੇਵਾ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ 71ਵੀਂ ਯਾਦ ਮਨਾਉਂਦੇ ਹੋਏ ਸਮੂਹ ਸੰਗਤਾਂ ਦਾ ਵੱਡਾ ਇਕੱਠ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ 71ਵੀਂ ਬਰਸੀ ਦੇ ਸਬੰਧ ਵਿੱਚ ਸਾਰੀ ਸੰਗਤ ਇਕੱਤਰ ਹੋਈ ਹੈ। ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਜੋ 버ਗਰ ਦਾ ਸਟਾਲ ਲਗਾਇਆ ਗਿਆ ਹੈ, ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਆਓ ਉਹਨਾਂ ਮਹਾਂਪੁਰਸ਼ਾਂ ਦੇ ਕੀਤੇ ਪਰਉਪਕਾਰਾਂ ਨੂੰ ਯਾਦ ਕਰੀਏ ਤੇ ਉਹਨਾਂ ਦੀਆਂ ਯਾਦਾਂ ਨੂੰ ਇਸੇ ਤਰ੍ਹਾਂ ਹੀ ਮਨਾਉਂਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਫਤਿਹ। ਪਹਿਲਾਂ ਤੇ TI4 ਨੂੰ ਮੈਂ ਵਧਾਈ ਦੇਣਾ, ਜਿਹੜਾ ਸਾਰੇ ਵਰਲਡ 'ਚ ਇਹ ਸੰਤ ਬਾਬਾ ਪ੍ਰੇਮ ਸਿੰਘ ਦੀ ਬਰਸੀ ਨੂੰ ਇਹ ਜਿਹੜੀ ਬਰਸੀ 71ਵੀਂ ਬਰਸੀ ਹੈਗੀ ਹੈ। ਇਹ ਐਦਾਂ ਅੱਜ ਮੇਲਾ ਲੱਗਾ ਜਿੱਦਾਂ ਬੇਗੋਵਾਲ ਦਾ ਮੇਲਾ ਲੱਗਦਾ ਨਾ 2-3 ਜੂਨ ਨੂੰ ਬੇਗੋਵਾਲ ਲੱਗਦਾ, ਇਸੇ ਤਰ੍ਹਾਂ ਅੱਜ 118 ਸੀਟ ਤੇ ਰਿਚਮੈਂਟ ਗੁਰਦੁਆਰੇ ਇਹ ਬਹੁਤ ਵੱਧ ਤੋਂ ਵੱਧ ਇੱਥੇ ਸੰਗਤ ਆਈ ਹੈ ਤੇ ਵੱਧ ਤੋਂ ਵੱਧ ਸਟਾਲ ਲੱਗੇ ਨੇ ਤੇ ਹਰ ਪ੍ਰਕਾਰ ਦੇ ਸਰਕਾਰ ਲੱਗੇ ਨੇ। ਤੇ ਮੈਂ ਇਹੋ ਕਹਿਣਾ ਕਿ ਦੁਨੀਆ ਜਿਹੜੀ ਘਰਾਂ 'ਚ ਬੈਠੀ ਉਹ ਵੀ ਇੱਥੇ ਆ ਕੇ ਦੇਖੋ ਤੇ ਵਾਹਿਗੁਰੂ ਖਾਲਸਾ ਤੇ ਵਾਹਿਗੁਰੂ ਜੀ ਫਤਿਹ। ਇਹ ਸੱਲਾਂ ਜਿਹੜੀ ਸੁਸਾਇਟੀ ਵੈਲਫੇਅਰ ਸੁਸਾਇਟੀ ਦਾ ਜਿਹੜਾ ਪ੍ਰਧਾਨ ਹੈ ਇਹ ਬੋਲ ਰਿਹਾ ਤੇ ਆਪਣੇ ਇੱਥੇ ਇੱਦਾਂ ਦੀ ਸੰਗਤ ਆਈ ਹੈ, ਵੱਧ ਤੋਂ ਵੱਧ ਮੀਂਹ ਕਰਕੇ ਵੀ ਬਹੁਤ ਇੱਥੇ ਭਰਵਾਂ ਇਕੱਠ ਮਿਲ ਰਿਹਾ ਹੈ। ਸੰਤ ਬਾਬਾ ਪ੍ਰੇਮ ਸਿੰਘ ਦੀ ਬਰਸੀ ਜਿਹੜੀ ਸਾਰੇ ਵਰਲਡ 'ਚ ਦਿਖਾਈ ਜਾਂਦੀ ਹੈ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ।